ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 30 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਇਸ ਦੇ ਨਾਲ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਲਈ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਕਰਨ ਦੇ ਲਈ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ 408 272 2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਮਲ ਲਾਈਏ ਤੇ ਆਪਾਂ ਫਰਾਈਡੇ ਨੂੰ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਕੈਲੀਫੋਰਨੀਆ ਦਾ ਜੋ ਬਹੁਤ ਸਾਰਾ ਏਰੀਆ ਆ, ਖਾਸ ਕਰਕੇ ਸਦਰਨ ਕੈਲੀਫੋਰਨੀਆ ਵਾਲਾ ਤੇ ਇੱਧਰ ਨਾਰਦਰਨ ਕੈਲੀਫੋਰਨੀਆ 'ਚ ਵੀ ਉੱਥੇ ਬਹੁਤ ਤੇਜ਼ੀ ਦੇ ਨਾਲ ਹਵਾਵਾਂ ਚੱਲਣਗੀਆਂ ਤੇ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਆ। ਲੱਕਲੀ ਸੋ ਸਾਰੇ ਬਚ ਗਏ, ਪਰ ਹਜੇ ਵੀ ਜੋ ਗਵਰਨਮੈਂਟ ਆ ਉਹ ਇਹ ਕਹਿ ਰਹੀ ਆ ਵੀ ਆਪਾਂ ਫਾਇਰ ਸੀਜ਼ਨ ਤੋਂ ਆਊਟ ਨਹੀਂ ਹੋਏ। ਅਕਤੂਬਰ ਨੂੰ ਟ੍ਰੈਡੀਸ਼ਨਲੀ ਜਿੱਦਾਂ ਇਹੀ ਕਿਹਾ ਜਾਂਦਾ ਵੀ ਕੈਲੀਫੋਰਨੀਆ ਦਾ ਸਭ ਤੋਂ ਇਹ ਖਤਰਨਾਕ ਤੇ ਬਹੁਤ ਹੀ ਤਬਾਹੀ ਕਰਨ ਵਾਲਾ ਮਹੀਨਾ ਹੁੰਦਾ ਵਾਈਲਡ ਫਾਇਰ ਦੇ ਲਈ। ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਅੱਗਾਂ ਲੱਗੀਆਂ, ਉਹਨਾਂ ਚੋਂ 4 ਅੱਗਾਂ ਦੇ ਵਿੱਚੋਂ ਵੱਡੀਆਂ ਮੇਜਰ ਜਿਹੜੀਆਂ ਅੱਗਾਂ ਸੀਆਂ, 3 ਅੱਗਾਂ ਅਕਤੂਬਰ ਮਹੀਨੇ ਦੇ ਵਿੱਚ ਲੱਗੀਆਂ ਸੀਗੀਆਂ। ਤੇ ਕੈਲ ਫਾਇਰ ਤੇ ਯੂਐਸ ਦੀ ਫੋਰੈਸਟ ਵਾਈਲਡ ਫਾਇਰ ਸਟੈਟਿਸਟਿਕ ਦੇ ਮੁਤਾਬਕ ਇਸ ਸਾਲ 6164 ਅੱਗਾਂ ਲੱਗ ਚੁੱਕੀਆਂ ਆਲਰੇਡੀ, ਜਿਹਦੇ ਨਾਲ 3,12,739 ਏਕੜ ਸੜ ਕੇ ਸੁਆਹ ਹੋ ਗਏ ਹੈਗੇ ਆ। 5 ਸਾਲਾਂ ਦੀ ਜੇ ਐਵਰੇਜ ਦੇਖੀ ਜਾਵੇ 6884 ਵਾਈਲਡ ਫਾਇਰ ਲੱਗੀਆਂ ਹੈਗੀਆਂ, ਜਿਹਦੇ ਨਾਲ 15,70,571 ਏਕੜ ਜੋ ਆ ਅੱਗ ਦੇ ਨਾਲ ਸੜ ਕੇ ਸੁਆਹ ਹੋਏ ਹੈਗੇ ਆ। ਸਟੇਟ ਦੇ ਫਾਇਰ ਮਾਰਸ਼ਲ ਡੈਨੀਅਲ ਬਰਲੈਂਟ ਉਹਨਾਂ ਨੇ ਕਿਹਾ ਵੀ ਈਵਨ ਦੋ ਅਸੀਂ ਜਿਹੜਾ ਪੀਕ ਸੀਜ਼ਨ ਹੁੰਦਾ ਫਾਇਰ ਦਾ ਉਹਦੇ ਵਿੱਚੋਂ ਨਿਕਲ ਗਏ ਹੈਗੇ ਆ, ਪਰ ਸਟਿਲ ਹਜੇ ਕੁਝ ਆਉਣ ਵਾਲੇ ਦਿਨ ਜਿਹੜੇ ਆ ਉਹ ਖਤਰੇ ਵਾਲੇ ਹੈਗੇ ਆ। ਸੋ ਕੈਲ ਫਾਇਰ ਜੋ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਕਹਿ ਰਹੇ ਆ ਵੀ ਆਪਣੇ ਘਰਾਂ ਦੇ ਲਾਗੇ ਜੋ ਡਿਫੈਂਸੀਬਲ ਸਪੇਸ ਹੋਣੀ ਚਾਹੀਦੀ, ਕੋਈ ਕਾਫੀ ਡਿਸਟੈਂਸ ਹੋਣਾ ਚਾਹੀਦਾ ਘਾਹ ਫੂਸ ਦੇ ਵਿੱਚ, ਦਰਖਤਾਂ ਦੇ ਵਿੱਚ, ਤਾਂ ਕਿ ਜੇ ਕਿਤੇ ਅੱਗ ਲੱਗੇ ਤਾਂ ਤੁਹਾਡੀ ਜਿਹੜੀ ਬਿਲਡਿੰਗ ਆ ਉਹ ਬਚ ਜਾਵੇ। ਜੀ 104 ਮੀਲ ਫੀ ਰਫ਼ਤਾਰ ਦੀ ਘੰਟੇ ਦੀਆਂ ਜਿਹੜੀਆਂ ਤੇਜ਼ ਹਵਾਵਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਦੱਖਣ ਵਾਲੇ ਪਾਸੇ ਉਹ ਵਗ ਰਹੀਆਂ, ਜਿਹਦੇ ਕਰਕੇ ਵਾਈਲਡ ਫਾਇਰ ਅੱਗ ਲੱਗਣ ਦਾ ਜਿਹੜਾ ਖਤਰਾ ਆ ਹੋਰ ਵੀ ਜ਼ਿਆਦਾ ਵੱਧ ਚੁੱਕਾ ਹੈਗਾ ਆ। ਇਸੇ ਤਰੀਕੇ ਦੇ ਨਾਲ ਬੇ ਏਰੀਏ ਦੇ ਵਿੱਚ ਰੈੱਡ ਫਲੈਗ ਵਾਰਨਿੰਗਸ ਕੰਡੀਸ਼ਨਸ, ਰੈੱਡ ਫਲੈਗ ਕੰਡੀਸ਼ਨਸ ਉਹੀ ਆ ਜਿੱਥੇ ਅੱਗ ਲੱਗਣ ਦਾ ਖਤਰਾ ਸਭ ਤੋਂ ਵੱਧ ਮੰਨਿਆ ਜਾਂਦਾ ਆ। ਕਹਿੰਦੇ ਵੀ ਕਈ ਬੇ ਏਰੀਆ ਦੀਆਂ ਲੋਕੇਸ਼ਨਸ ਦੇ ਵਿੱਚ ਇਹ ਸਪਰੈਡ ਹੋ ਰਹੀ ਆ, ਇਹ ਫੈਲ ਰਹੀਆਂ ਹੈਗੀਆਂ ਆ। ਸੋ ਤੇਜ਼ ਆ ਰਹੀਆਂ ਹਵਾਵਾਂ ਦੇ ਕਰਕੇ ਅੱਗ ਬਹੁਤ ਲੱਗਣ ਦਾ ਖਤਰਾ ਵੱਧਦਾ ਹੈ ਤੇ ਤੇਜ਼ੀ ਦੇ ਨਾਲ ਜਿਹੜੀਆਂ ਆ ਅਨਕੰਟਰੋਲੇਬਲ, ਬਗੈਰ ਜਿਹੜੇ ਆ ਉਸ ਦੇ ਉੱਤੇ ਕੰਟਰੋਲ ਹੋਏ ਇਹ ਅੱਗੇ ਵੱਧਦੀਆਂ ਜਾਂਦੀਆਂ ਆ ਉਧਰ। ਜੀ ਜੀ ਜਾਂਦੇ ਜਾਂਦੇ ਹੁਣ ਕੁਝ ਮਿੰਟ ਪਹਿਲਾਂ ਦੀ ਖਬਰ ਆਈ ਆ ਵੀ ਸਦਰਨ ਕੈਲੀਫੋਰਨੀਆ 'ਚ ਇੱਕ ਬਹੁਤ ਆਲਰੇਡੀ ਅੱਗ ਖਤਰਨਾਕ ਲੱਗੀ ਹੋਈ ਆ। 12:30 ਵਜੇ ਅੱਜ ਬਾਅਦ ਦੁਪਹਿਰ ਲੱਗੀ ਆ ਉਹ ਰਿਵਰ ਸਾਈਡ ਕਾਉਂਟੀ ਦੇ ਵਿੱਚ। ਹਾਈਲੈਂਡ ਫਾਇਰਸ ਕਰਕੇ ਇਸ ਦਾ ਨਾਮ ਦੱਸਿਆ ਜਾ ਰਿਹਾ। ਹਾਈਲੈਂਡਸ ਤੇ ਐਗੋਅੰਗਾ ਰੋਡ ਦੇ ਉੱਤੇ ਲੱਗੀ ਆ, ਜਿਹਦੇ ਨਾਲ ਆਲਰੇਡੀ 325 ਏਕੜ ਸੜ ਕੇ ਸੁਆਹ ਹੋ ਗਿਆ ਕਿਉਂਕਿ ਹਵਾ ਇੰਨੀ ਤੇਜ਼ ਆ। ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਹੈਗੇ ਆ, ਸੋ ਕੋਸ਼ਿਸ਼ ਕਰ ਰਹੇ ਆ ਵੀ ਉਸ ਨੂੰ ਬੁਝਾਇਆ ਜਾ ਸਕੇ। ਜੀ ਟੈਮਾਕੂਲਾ ਦੇ ਜਿਹੜਾ ਉਹ ਲਾਗੇ ਉੱਥੇ ਜਿਹੜਾ ਓਕ ਹਾਈ ਸਕੂਲ ਹੈਗਾ, ਗ੍ਰੇਟ ਓਕ ਹਾਈ ਸਕੂਲ, ਉਸ 'ਤੇ ਰਿਸੈਪਸ਼ਨ ਸੈਂਟਰ ਬਣਾਇਆ ਗਿਆ ਜਿਨ੍ਹਾਂ ਨੂੰ ਇਵੈਕੂਏਟ
ਉੱਥੋਂ ਕਰਵਾਇਆ ਗਿਆ ਆ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਇੱਕ ਪਾਸੇ ਇਹ ਅੱਗਾਂ ਦਾ ਸਥਿਤੀ ਬਣੀ ਪਈ ਆ, ਦੂਜੇ ਪਾਸੇ 80 ਮਿਲੀਅਨ ਲੋਕਾਂ ਨੂੰ ਫਰੀਜ਼ ਅਲਰਟਸ ਉਹ ਇਸ਼ੂ ਕੀਤੇ ਗਏ ਆ, ਕੈਲੀਫੋਰਨੀਆ ਤੋਂ ਲੈ ਕੇ ਪੈਂਸਲਵੇਨੀਆ ਤੱਕ। ਇਸ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਜਿਹੜਾ ਹੈਲੋਵਿਨ, ਹੁਣ ਕਿਉਂਕਿ ਕੱਲ ਨੂੰ ਹੈਲੋਵਿਨ ਦਾ ਦਿਨ ਆ, ਨਿਆਣਿਆਂ ਨੇ ਵੀ ਬਾਹਰ ਜਾਣਾ, ਤੁਸੀਂ ਵੀ ਬਾਹਰ ਜਾਣਾ, ਸਾਰੇ ਜਾਣੇ ਜਿਹੜੇ ਉਹ ਜਾ ਰਹੇ ਆ, ਪਰ ਜਿਹੜਾ ਗ੍ਰੇਟ ਪਲੇਨਸ ਆ ਉਹਨਾਂ ਦੇ ਵਿੱਚ ਟੈਂਪਰੇਚਰ ਕਹਿੰਦੇ ਕਾਫੀ ਥੱਲੇ ਆਉਣ ਜਾ ਰਿਹਾ ਆ। ਕੋਲਡ ਫਰੰਟ ਕਹਿੰਦੇ ਵੀ ਅਨਸੀਜ਼ਨਬਲੀ ਕੋਲਡ ਟੈਂਪਰੇਚਰ ਅਕ੍ਰੋਸ ਦ ਕੰਟਰੀ ਉਹ ਦੇਖਣ ਨੂੰ ਮਿਲਣਗੇ। ਕਈ ਥਾਵਾਂ ਦੇ ਵਿੱਚ ਸੈਂਟਰਲ ਯੂਐਸ ਦੇ ਵਿੱਚ, ਮੱਧ ਦੇ ਵਿੱਚ 35 ਡਿਗਰੀ ਫਾਰਨਹਾਈਟ ਤੱਕ ਰੈਗੂਲਰ ਨਾਲੋਂ 35 ਡਿਗਰੀ ਫਾਰਨਹਾਈਟ ਥੱਲੇ ਟੈਂਪਰੇਚਰ ਉਹ ਚਲੇ ਜਾਵੇਗਾ। ਹਿਊਸਟਨ ਤੋਂ ਮਿਨਿਆਪੋਲਿਸ ਦੇ ਵਿੱਚ ਇਹ ਚੀਜ਼ ਦੇਖੀ ਜਾਵੇਗੀ। ਟੈਕਸਸ ਦੇ ਵਿੱਚ 40s 'ਚ ਟੈਂਪਰੇਚਰ ਜਾ ਸਕਦਾ ਹੈ, ਜਿਹਦੇ ਕਰਕੇ ਕਹਿੰਦੇ ਵੀ ਉੱਥੇ ਰਿਕਾਰਡ ਤੋੜ ਠੰਡ ਹੋ ਸਕਦੀ ਆ। ਯਾਦ ਹੋਣਾ, ਸਾਲ 2 ਸਾਲ ਪਹਿਲਾਂ ਫਰਵਰੀ ਦੇ ਮਹੀਨੇ 'ਚ ਟੈਕਸਸ 'ਚ ਇੰਨੀ ਠੰਡ ਪਈ ਸੀ ਵੀ ਬਿਜਲੀ ਵਾਲਿਆਂ ਦਾ ਕੰਮ ਠੱਪ ਹੋ ਗਿਆ ਤੇ 50 ਤੋਂ ਵੱਧ ਲੋਕ ਜਿਹੜੇ ਉਸ ਟਾਈਮ ਦੇ ਉੱਤੇ ਮਰ ਗਏ ਸੀਗੇ। ਸੋ ਇਹ ਕਲਿੱਪਰ ਸਿਸਟਮ ਇਸ ਨੂੰ ਆਖਿਆ ਜਾਂਦਾ ਆ। ਇਹ ਸਾਊਥ ਆਫ ਕੈਨੇਡਾ ਤੋਂ ਤੁਰਿਆ ਹੈ, ਗ੍ਰੇਟ ਲੇਕਸ ਤੋਂ ਜਿਹੜਾ ਉਹ ਚੱਲ ਰਿਹਾ ਆ, ਤੇ ਇਸ ਨੇ ਪੂਰੇ ਸੈਂਟਰਲ ਜਿਹੜੇ ਗ੍ਰੇਟ ਪਲੇਨਸ ਆ ਉਹਨਾਂ ਵਿੱਚ ਠੰਡ ਫੈਲਾ ਦੇਣੀ ਆ। ਕੈਲੀਫੋਰਨੀਆ ਦੇ ਵੀ ਉੱਤਰ ਵਾਲੇ ਇਲਾਕੇ, ਨਦਰਨ ਏਰੀਆਜ਼ ਦੇ ਵਿੱਚ ਇਸ ਠੰਡ ਦਾ ਪ੍ਰਭਾਵ ਦੇਖਿਆ ਜਾਊਗਾ। 80 ਮਿਲੀਅਨ ਲੋਕਾਂ ਨੂੰ ਹੁਣ ਫਰੀਜ਼ ਅਲਰਟਸ ਉਹ ਜਾਰੀ ਕੀਤੇ ਗਏ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਦੇ ਵਿੱਚ ਇੱਕ ਜੋ ਮੰਦਿਰ ਆ, ਹਰੀਓਮ ਰਾਧਾ ਕ੍ਰਿਸ਼ਨ ਮੰਦਿਰ, 7778 ਲਾ ਮੰਚਾ ਵੇ ਦੇ ਉੱਤੇ ਪਾਰਕਵੇ ਨੇਬਰਹੁੱਡ ਦੇ ਵਿੱਚ ਆ। ਉੱਥੇ ਰਿਪੋਰਟ ਕੀਤਾ ਗਿਆ ਆ ਵੀ ਅੱਜ ਤੜਕੇ ਚੋਰੀ ਹੋਈ ਆ, ਜਿਹਦੇ ਨਾਲ ਉਹਨਾਂ ਦੀ ਉਹ ਗੋਲਕ ਵਗੈਰਾ ਜਿੱਥੇ ਡੋਨੇਸ਼ਨ ਇਕੱਠੀ ਕੀਤੀ ਜਾਂਦੀ ਆ ਉਸ ਬਾਕਸ ਦੇ ਵਿੱਚ ਉਹਨੂੰ ਚੱਕ ਕੇ ਲੈ ਗਏ ਹੈਗੇ ਆ। ਡਿਸਪੈਚਰ ਜੋ ਪੁਲਿਸ ਦੇ ਸੀ 911 ਵਾਲੇ, ਜਦੋਂ ਉਹ ਗਏ ਤੇ ਉਹਨੂੰ ਦੇਖਿਆ ਵੀ ਕੁਛ ਲੋਕਾਂ ਨੇ ਦੱਸਿਆ ਵੀ 6 ਦੇ ਕਰੀਬ ਸਸਪੈਕਟ ਸੀਗੇ। ਉਹ ਵੀਡੀਓ ਜੋ ਉਹਨਾਂ ਦੀ ਸਰਵੇਲੈਂਸ ਵੀਡੀਓ ਆ ਉਹਦੇ ਵਿੱਚ ਉਹਨਾਂ ਦੇ ਜਿਹੜੇ ਫੇਸਿਸ ਆ ਉਹ ਵੀ ਦਿਸੇ ਹੈਗੇ ਆ। 2 ਅੰਦਰ ਸੀ, 4 ਜਣੇ ਬਾਹਰ ਸੀਗੇ, ਪਰ ਹਜੇ ਤੱਕ ਕਿਸੇ ਤਰ੍ਹਾਂ ਦੀ ਜਿਹੜੀ ਅਰੈਸਟ ਨਹੀਂ ਹੋਈ ਹੈਗੀ। ਇਹਦੇ ਵਿੱਚ ਹੇਟ ਕ੍ਰਾਈਮ ਨੂੰ ਨਹੀਂ ਗਿਣਿਆ ਜਾ ਰਿਹਾ, ਇਹ 'ਚ ਚੋਰੀ ਦਾ ਮਾਮਲਾ ਹੀ ਦੱਸਿਆ ਜਾ ਰਿਹਾ ਆ। ਸੋ ਆਪਾਂ ਵਾਰ-ਵਾਰ ਪੰਜਾਬੀ ਰੇਡੀਓ USA ਰਾਹੀਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਾਂ ਕਹਿੰਦੇ ਰਹਿੰਦੇ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਸਥਾਵਾਂ, ਚਾਹੇ ਉਹ ਗੁਰਦੁਆਰਾ ਸਾਹਿਬ ਆ, ਚਾਹੇ ਉਹ ਮੰਦਿਰ ਆ, ਚਾਹੇ ਉਹ ਮਸਜਿਦ ਆ, ਚਾਹੇ ਉਹ ਚਰਚ ਆ, ਉਹਨਾਂ ਦੇ ਧਿਆਨ ਰੱਖਣਾ ਚਾਹੀਦਾ। ਉੱਥੇ ਸਿਕਿਉਰਿਟੀ ਗਾਰਡ ਜ਼ਰੂਰ ਰੱਖਣੇ ਚਾਹੀਦੇ ਹੈਗੇ ਆ। ਹੁਣ ਦੇਖੋ ਵੀ ਵੱਡੇ ਸਟੋਰਾਂ ਤੋਂ ਬਾਅਦ ਛੋਟੇ ਸਟੋਰ, ਹੁਣ ਧਾਰਮਿਕ ਸੰਸਥਾਵਾਂ ਦੇ ਵਿੱਚ ਵੀ ਜਿਹੜੀਆਂ ਚੋਰੀਆਂ ਆ ਉਹ ਹੋਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਸੈਨ ਐਂਟੋਨੀਓ ਦੇ ਵਿੱਚ ਹਰਜੋਤ ਸਿੰਘ ਜੀ ਕੁਛ ਸਮਾਂ ਪਹਿਲਾਂ ਕਿ ਪਤਾ ਨਹੀਂ ਨਦਰਨ ਕੈਰੋਲੀਨਾ ਦੇ ਵਿੱਚ, ਉਦੋਂ ਉੱਥੋਂ ਵੀ ਕੋਈ ਗੁਰੂ ਘਰ ਚੋਂ ਉਦੋਂ ਗੋਲਕ ਜਿਹੜਾ ਚੋਰੀ ਕਰਕੇ ਲੈ ਗਿਆ ਸੀ। ਕੁਛ ਮਹੀਨੇ ਪੁਰਾਣੀ ਜਿਹੜੀ ਉਹ ਗੱਲ ਆ। ਹਾਲਾਤ ਇਦਾਂ ਦੇ ਜਿਹੜੇ ਉਹ ਬਣੇ ਪਏ ਆ। ਆਪਣੀਆਂ ਵੀ ਭਾਈ ਚੀਜ਼ਾਂ ਦਾ ਧਿਆਨ ਰੱਖੋ ਤੇ ਇਹੋ ਜਿਹੇ ਥਾਵਾਂ ਦੇ ਉੱਤੇ ਵੀ ਧਿਆਨ ਰੱਖਣ ਦੀ ਜ਼ਰੂਰਤ ਆ। ਇਸੇ ਦੇ ਨਾਲ ਹੀ ਸਮੈਸ਼ ਐਂਡ ਗ੍ਰੈਬ ਜਾਂ ਚੋਰੀ ਚਕਾਰੀ ਵਾਲੀ ਚੀਜ਼ ਦੇ ਵਿੱਚ ਅੱਗੇ ਵੱਧਦੇ ਜਾਈਏ। ਅਲਾਮੀਡਾ ਕਾਉਂਟੀ ਦੀ ਜਿਹੜੀ DA ਆ, ਇਸ ਦੇ ਵਿੱਚ ਹਰਜੋਤ ਸਿੰਘ ਜੀ ਉਹ ਬੜੀ ਲਿਬਰਲ, ਬੜੀ ਲੈਫਟ ਲੀਨਿੰਗ ਮੰਨੀ ਜਾਂਦੀ ਆ। ਸੌਫਟ ਔਨ ਕ੍ਰਾਈਮ ਵੀ ਜਿਹੜਾ ਉਸ ਨੂੰ ਆਖ ਦਿੱਤਾ ਜਾਂਦਾ ਆ, ਪੈਮੇਲਾ ਪ੍ਰਾਈਸ। ਉਸ ਨੂੰ ਉਸੇ ਚੀਜ਼ ਦਾ, ਉਸੇ ਦਾ ਆਪ ਹੁਣ ਨਿਸ਼ਾਨਾ ਬਣਨਾ ਪਿਆ ਹੈਗਾ ਆ। ਐਲਾਮੀਡਾ ਦੀ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਪੈਮੇਲਾ ਪ੍ਰਾਈਸ ਉਸ ਦਾ ਵਰਕ ਲੈਪਟਾਪ ਜਿਹੜੀ ਉਸ ਦੀ ਵਰਕ ਦੀ ਗੱਡੀ ਚੋਂ ਤੋੜ ਭੰਨ ਕਰਕੇ ਚੋਰੀ ਕਰਕੇ ਲੈ ਗਏ। ਓਕਲੈਂਡ ਦੇ ਵਿੱਚ 27 ਸਟਰੀਟ ਤੇ ਟੈਲੀਗ੍ਰਾਫ ਐਵੀਨਿਊ ਦੇ ਉੱਤੇ ਬੀਤੇ ਸ਼ੁੱਕਰਵਾਰ 3:30 ਵਜੇ ਇਹ ਇੱਕ ਪ੍ਰੋਗਰਾਮ ਅਟੈਂਡ ਕਰ ਰਹੀ ਸੀਗੀ। ਡੋਮੈਸਟਿਕ ਵਾਇਲੈਂਸ ਇਵੈਂਟ ਸੀਗੀ ਉੱਥੇ ਇੱਕ ਸੈਂਟਰ ਦੇ ਵਿੱਚ। $90,000 ਦੀ ਸਰਕਾਰੀ ਗੱਡੀ ਜਿਹੜੀ ਉਸਦੇ ਬਾਡੀਗਾਰਡਸ ਨੇ ਪਾਰਕ ਕੀਤੀ ਬਾਹਰ। ਪਾਰਕ ਕਰਕੇ ਉਹ ਅੰਦਰ ਇਵੈਂਟ ਅਟੈਂਡ ਕਰਕੇ ਜਦ ਵਾਪਸ ਪਹੁੰਚੇ ਤਾਂ ਦੇਖਿਆ ਉਹਦੇ ਸ਼ੀਸ਼ੇ ਟੁੱਟੇ ਪਏ। ਸ਼ੀਸ਼ੇ ਤਾਂ ਟੁੱਟੇ, ਨਾਲ ਜਿਹੜਾ ਲੈਪਟਾਪ ਪਿਆ ਸੀਗਾ ਉਹ ਵੀ ਚੋਰੀ ਹੋ ਗਿਆ। ਹੁਣ ਚੋਰੀ ਕਰਨ ਵਾਲੇ ਨੂੰ ਤਾਂ ਇਹ ਨਹੀਂ ਸੀ ਪਤਾ ਵੀ ਇਹ ਤਾਂ ਉਹੀ ਬੀਬੀ ਹੈ ਜਿਹਨੇ ਸਾਨੂੰ ਪ੍ਰੋਸੀਕਿਊਟ ਕਰਨਾ ਹੁੰਦਾ ਆ। ਉਹਨਾਂ ਨੇ ਲੈਪਟਾਪ ਦੇਖਿਆ, ਸ਼ੀਸ਼ੇ ਭੰਨੇ, ਚੋਰੀ ਕੀਤੀ, ਦੌੜ ਗਏ। ਫਿਰ ਉਹਨੇ ਕਾਲ ਕੀਤੀ, 1 ਘੰਟਾ ਵੇਟ ਕਰਦੀ ਰਹੀ, ਪੁਲਿਸ ਆਈ ਨਹੀਂ। ਇਹ ਉਹੀ ਚੀਜ਼ ਵਾਪਰੀ ਨਾ ਜੋ ਆਮ ਲੋਕਾਂ ਦੇ ਨਾਲ ਹੋ ਰਿਹਾ ਹਰਜੋਤ ਸਿੰਘ ਜੀ, ਵੀ ਜਦੋਂ ਲੋਕਾਂ ਕਾਲ ਕਰਦੇ ਪੁਲਿਸ ਆਉਂਦੀ ਨਹੀਂ। ਪੁਲਿਸ ਕਹਿੰਦੀ ਜੀ ਅਸੀਂ ਵੱਜੇ ਆ, ਇਹ ਚਾਰਜ ਨਹੀਂ ਕਰਦੇ, ਅਸੀਂ ਕੁਛ ਨਹੀਂ ਕਰ ਸਕਦੇ। ਫਿਰ ਇਵੈਂਚੁਅਲੀ ਜਦ ਪੁਲਿਸ ਵਾਲਾ ਕੋਈ ਆਇਆ ਨਾ
ਤਾਂ ਉਹਨੇ ਕਿਹਾ ਵੀ ਚੱਲ ਮੈਂ ਹੁਣ ਇਹਦੀ ਆਨਲਾਈਨ ਹੀ ਜਿਹੜੀ ਇਨਸੀਡੈਂਟ ਰਿਪੋਰਟ ਆ ਉਹ ਲਿਖਾ ਦਊਂਗੀ। ਇੱਕ ਰੀਸੈਂਟਲੀ ਰੀਕਾਲ ਦੀ ਵੀ ਇਹਦੇ ਉਲਟ ਜਿਹੜੀ ਪਟੀਸ਼ਨ ਆ ਉਹ ਚੱਲ ਰਹੀ ਸੀ। ਹੁਣ ਤੱਕ ਉਸ ਉੱਤੇ 73,000 ਵੈਰੀਫਾਈਡ ਸਿਗਨੇਚਰ ਹੋ ਚੁੱਕੇ ਆ ਐਲਾਮੀਡਾ ਕਾਉਂਟੀ ਦੇ ਵਿੱਚ, ਤੇ ਕਹਿੰਦੇ ਵੀ ਸਪੈਸ਼ਲ ਇਲੈਕਸ਼ਨ ਜੂਨ ਦੇ ਵਿੱਚ ਕਰਵਾਈ ਜਾ ਸਕਦੀ ਹੈ। ਡੈਡਲਾਈਨ ਇਸ ਦੇ ਸਿਗਨੇਚਰ ਇਕੱਠੇ ਕਰਨ ਦੀ ਮਾਰਚ 5 ਨੂੰ ਹੋਊਗੀ। ਹੁਣ ਦੇਖੋ ਇਸ ਨੂੰ ਖੁਦ ਦਾ ਹੀ ਕਹਿ ਲਓ ਵੀ ਸੌਫਟ ਔਨ ਕ੍ਰਾਈਮ ਦਾ ਆਪ ਨੁਕਸਾਨ ਜਿਹੜਾ ਉਹ ਝੱਲਣਾ ਪਿਆ। ਇਹ ਜਿਹੜਾ ਆਇਰੋਨਿਕ ਮੂਮੈਂਟ ਜਿਸ ਨੂੰ ਇੱਥੇ ਅਕਸਰ ਆਖਿਆ ਜਾਂਦਾ ਆ ਵੀ ਜਿੱਤੋਂ ਲੋਕਾਂ ਨੂੰ ਕਹਿੰਦੀ ਆ ਉਹ ਆਪ ਉਸ ਨੂੰ ਝੱਲਣਾ ਪਿਆ। ਜੀ, ਹਜੇ ਕੁਛ ਦਿਨ ਪਹਿਲਾਂ ਹੀ ਇੱਕ ਓਕਲੈਂਡ ਦੇ ਵਿੱਚ 7-11 ਜੋ ਸਮੈਸ਼ ਐਂਡ ਗ੍ਰੈਬ ਦੇ ਤਹਿਤ 20-25 ਜਾਣੇ ਇੱਕ ਸਟਰੀਟ 'ਚ ਆਏ, ਉਹਨੇ ਪੂਰੇ ਦਾ ਪੂਰਾ ਸਟੋਰ ਲੁੱਟਿਆ। ਤੇ ਇਸ ਵੀਕਐਂਡ ਦੇ ਦੌਰਾਨ 5 7-11 ਤੇ 4 ਲਿਕਰ ਸਟੋਰ ਜਿਹੜੇ ਆ ਉਹ ਲੁੱਟੇ ਗਏ ਆ ਓਕਲੈਂਡ ਦੇ ਵਿੱਚ। ਸੋ ਇੰਨੀ ਬੁਰੀ ਸਿਚੁਏਸ਼ਨ ਹੈ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਹੁਣ ਤੁਸੀਂ ਇੱਥੇ ਦੇਖ ਲਓ ਵੀ ਬਹੁਤ ਸਾਰੀਆਂ ਐਸੋਸੀਏਸ਼ਨਾਂ ਵੀ ਬਣੀਆਂ ਸਟੋਰਾਂ ਵਾਲੀਆਂ, ਹੋਰ ਵੀ ਬਹੁਤ ਪਿਛਲੇ ਵਾਰੀ ਜਦੋਂ 553 ਹੋਇਆ ਸੀ ਕਿੰਨਾ ਰੌਲਾ ਪਿਆ, ਸਭ ਚੁੱਪ ਬੈਠੇ ਆ, ਕਿਸੇ ਨੇ ਨਹੀਂ ਹੁਣ ਬੋਲਣਾ ਹੈਗਾ। ਜਦ ਕਿ ਸਾਰਿਆਂ ਨੂੰ ਪਤਾ ਵੀ ਹੁਣ ਵਾਰੀ ਤੁਹਾਡੀ ਆਣੀ ਆ। ਜਿੰਨੇ ਵੱਡੇ ਵੱਡੇ ਸਟੋਰ ਹੈਗੇ ਆ ਵਾਲਗ੍ਰੀਨ, CVS, ਬਹੁਤ ਜ਼ਿਆਦਾ ਬੰਦ ਹੋ ਗਏ ਆ। ਜਿਹੜੇ ਨਹੀਂ ਬੰਦ ਹੋਏ ਉਹਨਾਂ ਨੇ 3-3 4-4 ਆਪਣੀ ਸਿਕਿਉਰਿਟੀ ਗਾਰਡ ਮੋਰੇ ਖੜੇ ਕਰਤੇ ਆ, ਉਹ ਅਫੋਰਡ ਕਰ ਸਕਦੇ ਆ। ਹੁਣ ਛੋਟੇ ਸਟੋਰਾਂ ਤੇ ਆ ਰਿਹਾ ਜਿੱਥੇ ਇੱਕ ਇੱਕ ਦੋ ਦੋ EMPLOYEE ਹੁੰਦੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਬਹੁਤ ਵਰਸਟ ਹੋ ਰਹੀ ਆ। ਜੋ ਸਟੋਰਾਂ ਵਾਲੇ ਆ ਚਾਹੇ ਕਿਸੇ ਵੀ ਬਿਜ਼ਨਸ ਵਾਲੇ ਆ, ਉਹਨਾਂ ਨੂੰ ਇੱਕ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਸੈਕਰਾਮੈਂਟੋ ਕਰਨਾ ਚਾਹੀਦਾ ਆ ਤੇ ਭਾਈ ਸਾਡੇ ਉੱਤੇ ਤਾਂ ਤੁਸੀਂ 553 ਬਿੱਲ ਲਾ ਵੀ ਦਿੱਤਾ ਸੀ ਤੇ ਸਾਡੀਆਂ ਐਸੋਸੀਏਸ਼ਨਾਂ ਨੇ ਵੀ ਤੁਹਾਨੂੰ ਜੱਫੀਆਂ ਪਾ ਲਈਆਂ ਵੀ ਨਹੀਂ ਜੀ ਸਾਡਾ ਜੋ ਅਸੀਂ ਮੰਗਦੇ ਸੀ ਹੋ ਗਿਆ। ਤੇ ਹੁਣ ਆ ਜੋ ਕੁਝ ਹੋ ਰਿਹਾ ਆ ਪਿਛਲੇ ਕੁਝ ਮਹੀਨਿਆਂ ਤੋਂ ਹਰ ਹਫ਼ਤੇ ਕੋਈ ਨਾ ਕੋਈ ਪੰਜਾਬੀ ਮੁੰਡਾ ਜਿਹੜਾ ਮਰ ਰਿਹਾ ਹੈਗਾ ਆ ਕਿਸੇ ਸਟੋਰ ਦੇ ਉੱਤੇ। ਇੱਕ ਨੂੰ ਅੱਗ ਲਾਤੀ, ਇੱਕ ਨੂੰ ਗੋਲੀ ਮਾਰਤੀ, ਆਪਾਂ ਤੁਹਾਨੂੰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹੈਗੇ ਆ। ਸੋ ਇਹ ਸਾਰਿਆਂ ਨੂੰ ਰਲ ਕੇ ਕੁਝ ਐਕਸ਼ਨ ਕਰਨਾ ਚਾਹੀਦਾ। ਆਪਾਂ ਤਾਂ ਸਿਰਫ ਖਬਰਾਂ ਹੀ ਸਾਂਝੀਆਂ ਕਰ ਸਕਦੇ ਹਾਂ ਜਾਂ ਜਿਹੜਾ ਤੁਹਾਡਾ ਮੈਸੇਜ ਆ ਉਹ ਆਪਣੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਨਾ ਕਿ ਅਸੀਂ ਹੁਣ ਫਿਰ ਅੱਗੇ ਮੋਹਰੇ ਹੋਈਏ ਤੇ ਫਿਰ ਉਹ ਪਿਛਲੀ ਵਾਰੀ ਵਾਂਗ ਹੁੰਦਾ ਜੀ ਉਹ ਹਾਈਜੈਕ ਹੋ ਗਈ, ਇੱਥੇ ਆਹ ਲੈ ਗਏ, ਉੱਥੇ ਆਹ ਲੈ ਗਏ। ਸੋ ਇਸ ਕਰਕੇ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰਤੀ ਆ। ਕਿਸੇ ਨੇ ਕੁਝ ਕਰਨਾ ਹੋਇਆ ਉਹ ਜ਼ਰੂਰ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਾਂਗੇ ਮੈਸੇਜ ਤੇ। ਪਰ ਜਿਹੜੇ ਹੁਣ ਆਉਣ ਵਾਲੇ ਦਿਨ ਆ, ਆਉਣ ਵਾਲੇ ਹਫ਼ਤੇ ਆ, ਇਹ ਜਿਹੜੇ ਛੋਟੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਲੁੱਟਮਾਰ ਬਹੁਤ ਜ਼ਿਆਦਾ ਹੋਣੀ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ। US ਅਪੀਲ ਕੋਰਟ ਨੇ ਕੈਲੀਫੋਰਨੀਆ ਦਾ ਅਸੌਲਟ ਵੈਪਨ ਦਾ ਜਿਹੜਾ ਬੈਨ ਆ ਉਸ ਨੂੰ ਇਫੈਕਟ ਦੇ ਵਿੱਚ ਹੀ ਰੱਖਿਆ ਆ। ਰੀਸੈਂਟਲੀ ਜਿਹੜੇ ਕੁਝ ਆਈ ਥਿੰਕ ਸਦਰਨ ਕੈਲੀਫੋਰਨੀਆ ਦੇ ਇੱਕ ਜੱਜ ਉਹਨਾਂ ਨੇ ਜੱਜ ਬਨੇਟਸ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਅਸੌਲਟ ਵੈਪਨ ਦੇ ਉੱਤੇ ਬੈਨ ਲਾਇਆ ਕੈਲੀਫੋਰਨੀਆ ਨੇ ਉਹ ਗੈਰ ਸੰਵਿਧਾਨਿਕ ਆ। ਪਰ 3 ਜੱਜ ਦੇ ਇਸ ਪੈਨਲ ਨੇ ਜਿਹੜਾ 9th ਸਰਕਟ ਕੋਰਟ ਆਫ ਅਪੀਲਸ ਆ ਉਹਨਾਂ ਨੇ ਇਸ ਇੰਜੰਕਸ਼ਨ ਜੋ ਇਸ਼ੂ ਕੀਤਾ ਗਿਆ ਸੀ ਜੱਜ ਬਨੇਟਸ ਦੇ ਦੁਆਰਾ ਉਸ ਨੂੰ ਰੋਕ ਦਿੱਤਾ, ਉਸ ਨੂੰ ਬਲੌਕ ਕਰ ਦਿੱਤਾ ਆ। ਸੋ ਹੁਣ ਅਸੌਲਟ ਵੈਪਨਸ ਦੇ ਉੱਤੇ ਬੈਨ ਕੈਲੀਫੋਰਨੀਆ ਦੇ ਵਿੱਚ ਲਾਗੂ ਰਹੇਗਾ। ਇਸ ਪੈਨਲ ਨੇ ਯੂਨੈਨਿਮਸਲੀ ਯਾਨੀ ਕਿ ਸਰਬਸੰਮਤੀ ਦੇ ਨਾਲ ਕੈਲੀਫੋਰਨੀਆ ਸਟੇਟ ਦੇ ਅਟਾਰਨੀ ਜਨਰਲ ਰੌਬ ਬੌਂਟਾ ਦੀ ਜਿਹੜੀ ਅਪੀਲ ਆ ਇਸ ਗਨ ਲਾਅ ਦੀ ਸਪੋਰਟ ਦੇ ਵਿੱਚ ਉਸ ਦੇ ਨਾਲ ਐਗਰੀ ਕੀਤਾ ਆ, ਉਸ ਨੂੰ ਮੰਨਿਆ ਆ। ਉਹਨਾਂ ਨੇ ਕਿਹਾ ਇਸ ਐਕਸਪੀਡਾਈਟਡ ਬੇਸਿਸ ਦੇ ਉੱਤੇ ਇਸ ਦੀ ਸੁਣਵਾਈ ਲਈ ਗਈ ਸੀਗੀ ਤੇ ਉਹਨਾਂ ਨੇ ਇਸ ਨਾਲ ਹਾਮੀ ਭਰੀ ਆ। ਗਨ ਰਾਈਟ ਐਡਵੋਕੇਟਸ ਦੇ ਨਾਲ ਜਿਹੜੇ ਜੱਜ ਬਨੇਟਸ ਸੀ ਉਹਨਾਂ ਨੇ 19 ਅਕਤੂਬਰ ਨੂੰ ਆਪਣਾ ਜਿਹੜਾ ਉਹ ਫੈਸਲਾ ਸੁਣਾਇਆ ਸੀਗਾ ਵੀ ਲਾ ਅਬਾਈਡਿੰਗ ਸਿਟੀਜ਼ਨਸ ਦੇ ਜਿਹੜੇ ਹੱਕ ਨੇ ਸੈਮੀ ਆਟੋਮੈਟਿਕ ਫਾਇਰ ਆਰਮਸ ਜਿੱਦਾਂ AR-15 ਅਸੌਲਟ ਵੈਪਨਸ ਆ ਉਹਨਾਂ ਨੂੰ ਨਾ ਖਰੀਦਣ ਦੇ ਉੱਤੇ ਜਿਹੜੀ ਰੋਕ ਆ ਜਾਂ ਖਰੀਦਣ ਉੱਤੇ ਜਿਹੜੀ ਰੋਕ ਆ ਨਾ ਖਰੀਦਣ ਦੇ ਲਈ ਨਾ ਰੱਖਣ ਦੇ ਲਈ ਆ ਉਹ ਗੈਰ ਸੰਵਿਧਾਨਿਕ ਸੀਗੀ। ਪਰ ਇੱਥੇ ਜਿਹੜੇ 9th ਸਰਕਟ ਨੇ ਕਿਹਾ ਆ ਵੀ ਭਾਈ ਇੱਕ ਦੇ ਮੁਕਾਬਲੇ 2 ਜੱਜਿਸ ਨੇ ਵੀ ਇਸ ਜੱਜ ਦੇ ਆਰਡਰ ਨੂੰ ਅਸੀਂ ਬਲੌਕ ਕਰਦੇ ਹਾਂ। ਸੁਣਵਾਈ ਲੈਣ ਦੇ ਲਈ ਸਰਬਸੰਮਤੀ ਦੇ ਨਾਲ ਤਿੰਨਾਂ ਨੇ ਮਨਜ਼ੂਰੀ ਦਿੱਤੀ ਸੀ ਪਰ ਇਵੈਂਚੁਅਲੀ ਜਿਹੜੇ ਤਿੰਨਾਂ ਦੇ ਵਿੱਚੋਂ ਦੋਵਾਂ ਨੇ ਕਿਹਾ ਵੀ ਇਹ ਜਿਹੜਾ ਅਸੌਲਟ ਵੈਪਨ ਦਾ ਬੈਨ ਆ ਉਹ ਚਾਲੂ ਰਹੇਗਾ। 1999 ਦੇ ਵਿੱਚ ਕੈਲੀਫੋਰਨੀਆ ਪਹਿਲਾ ਸੂਬਾ ਬਣਿਆ ਸੀ US ਦੇ ਵਿੱਚ ਜਿਸ ਨੇ ਅਸੌਲਟ ਵੈਪਨਸ ਦੇ ਉੱਤੇ ਬੈਨ ਲਾਇਆ ਸੀ ਜਦੋਂ ਇੱਕ ਜਿਹੜੀ ਸਕੂਲ ਸ਼ੂਟਿੰਗ ਦੇ ਵਿੱਚ 5 ਬੱਚੇ ਉਹ ਮਰੇ ਗਏ ਸੀ। ਜੀ, ਜਿਸ ਤਰ੍ਹਾਂ ਪਹਿਲਾਂ ਮੈਂ ਸਮੈਸ਼ ਐਂਡ ਗ੍ਰੈਬ ਜਾਂ ਹੋਰ ਸਟੋਰਾਂ 'ਚ ਲੁੱਟਮਾਰ ਦੀ ਗੱਲ ਕਰਦਾ ਸੀ ਤੇ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਆਈਸਕ੍ਰੀਮ ਦੀ ਦੁਕਾਨ ਸੀਗੀ ਸਮਿਟਨ ਆਈਸਕ੍ਰੀਮ। ਬਹੁਤ ਹੀ ਜਿਹੜੀ ਵਧੀਆ ਆਈਸਕ੍ਰੀਮ ਉਹ ਸੈਲ ਕਰਦੇ ਸੀ, ਲੋਕ ਬਹੁਤ ਪਸੰਦ ਕਰਦੇ ਸੀ। ਤੇ ਉਹਨਾਂ ਦੇ ਅਕਤੂਬਰ 25 ਨੂੰ ਜਿਹੜੇ ਆ ਵੈਂਡਲਿਜ਼ਮ ਹੋਇਆ, ਉਹਨਾਂ ਦੀਆਂ ਵਿੰਡੋਆਂ ਤੋੜਤੀਆਂ, ਹੋਰ
ਫਰੰਟ ਡੋਰ ਤੋੜਤਾ, ਉਹਨਾਂ ਦਾ ਸਮਾਨ ਜਿਹੜਾ ਚੱਕ ਕੇ ਲੈ ਗਏ। ਸੋ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਵੀ ਉਹ ਸਟੋਰ ਨੂੰ ਬੰਦ ਕਰਨ ਜਾ ਰਹੇ ਆ। ਬਹੁਤ ਸਾਲਾਂ ਤੋਂ ਇਹ ਸਟੋਰ ਉੱਥੇ ਚੱਲ ਰਿਹਾ ਸੀ, ਮਿਸ਼ਨ ਏਰੀਆ ਜੋ ਉੱਥੇ ਦਾ ਹੈਗਾ, ਮਿਸ਼ਨ ਲੋਕਲ ਏਰੀਏ ਦੇ ਵਿੱਚ। ਸੋ 1 ਬਾਈ 1 ਕਰਕੇ ਜਿਹੜੇ ਲੋਕ ਆ ਉਹ ਛੱਡਦੇ ਜਾ ਰਹੇ ਹੈਗੇ। ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀ ਹਾਈ ਸਪੀਡ ਰੇਲ, ਉਹਨਾਂ ਨੇ LA ਤੋਂ ਐਨਾਹਾਈਮ ਦੇ ਵਿੱਚ ਜਿਹੜੀ ਪਟੜੀ ਪੈਣੀ ਆ, ਉਸ ਦੇ ਵਿੱਚ ਮੋਡੀਫਿਕੇਸ਼ਨਸ ਪ੍ਰਪੋਜ਼ ਕੀਤੀਆਂ ਆ। ਕੈਲੀਫੋਰਨੀਆ ਹਾਈ ਸਪੀਡ ਰੇਲ ਅਥਾਰਟੀ, ਇਹਨਾਂ ਨੇ ਚੇਂਜਸ ਐਲਾਨੇ ਆ ਇਸ ਸੈਗਮੈਂਟ ਦੇ ਵਿੱਚ। ਅੱਜ ਇਹਨਾਂ ਨੇ ਅਨਾਉਂਸ ਕੀਤਾ ਵੀ ਉਹ ਚੌਥੀ ਰੇਲ ਲਾਈਨ 2 ਜਿਹੜੇ ਸਦਰਨ ਕੈਲੀਫੋਰਨੀਆ ਦੇ ਸ਼ਹਿਰ ਆ, ਇਹਨਾਂ ਵਿੱਚ ਐਡ ਕਰਨ ਬਾਰੇ ਸੋਚ ਰਹੇ ਆ, ਜਿਸ ਕਰਕੇ ਕੰਮਿਊਟਰ ਰੇਲ ਸਿਸਟਮ ਤੇ ਜਿਹੜੀਆਂ ਫਰੇਟ ਟ੍ਰੇਨਸ ਆ, ਮਾਲ ਗੱਡੀਆਂ ਆ ਤੇ ਪੈਸੇਂਜਰ ਗੱਡੀਆਂ ਆ, ਉਹਨਾਂ ਦਾ ਆਟੋਮੈਟਿਕ ਡੈਡੀਕੇਟਿਡ ਜਿਹੜੇ ਸੈਟ ਆਫ ਟਰੈਕਸ ਆ ਉਹ ਹੋਣਗੇ, ਰਾਦਰ ਦੈਨ ਵੀ ਸੇਮ ਟਰੈਕ ਨੂੰ ਜਿਹੜਾ ਉਹ ਸ਼ੇਅਰ ਕੀਤਾ ਜਾਵੇ। ਇੱਕ ਇਹਨਾਂ ਕੋਲ ਲੈਣ ਪੈਣ ਨਹੀਂ ਦਈ, ਇਹਨਾਂ ਨੇ 4-4 ਜਿਹੜੀਆਂ ਹੁਣ ਇਹ ਪਾਉਣੀਆਂ ਆ। ਕਨਸੈਪਟ ਵਿੱਚ ਕਹਿੰਦੇ ਭਾਵੇਂ ਇਹ ਬੜਾ ਮਾਈਨਰ ਜਿਹਾ ਚੇਂਜ ਲੱਗਦਾ ਆ, ਪਰ ਇਸ ਦਾ ਇੰਪੈਕਟ ਕਾਫੀ ਲੰਮਾ ਚੌੜਾ ਪੈ ਸਕਦਾ ਆ ਆਉਣ ਵਾਲੇ 1 ਦਹਾਕੇ ਦੇ ਵਿੱਚ। ਓਰੀਜਨਲ ਪਲਾਨ ਇਹ ਕਹਿੰਦਾ ਸੀਗਾ ਵੀ ਜਿਹੜੇ ਮਾਲ ਗੱਡੀਆਂ ਦੀ ਫੈਸਿਲਿਟੀ ਆ ਉਹ ਸਿਟੀ ਆਫ ਕੋਲਟਨ ਦੇ ਵਿੱਚ ਬਣਾਈ ਜਾਣੀ ਆ, ਜਿੱਥੇ ਟ੍ਰੇਨਾਂ ਨੂੰ ਰੱਖਿਆ ਜਾਣਾ ਸੀ, ਜੋ ਕਿ ਅਜੇ ਆਪਰੇਸ਼ਨ ਦੇ ਵਿੱਚ ਨਹੀਂ ਆ। ਉੱਥੇ ਸਟੋਰੇਜ, ਮੇਨਟੇਨੈਂਸ ਤੇ ਕਲੀਨਿੰਗ ਦਾ ਵੀ ਕੰਮ ਹੋਊਗਾ। ਕੋਲਟਨ ਸਿਟੀ ਦੇ ਜਿਹੜੇ ਅਧਿਕਾਰੀਆਂ ਨੇ ਇਸ ਦੇ ਉੱਤੇ ਪੁਸ਼ਬੈਕ ਜਿਹੜਾ ਉਹ ਕੀਤਾ, ਸੋ ਉਸ ਪਲਾਨ ਨੂੰ ਅਬੈਂਡਨ ਜਿਹੜਾ ਉਹ ਰੱਦ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ। ਸੋ ਹੁਣ ਇਸ ਦੇ ਵਿੱਚ ਥੋੜ੍ਹੀਆਂ ਚੇਂਜਸ ਕੀਤੀਆਂ ਜਾਣਗੀਆਂ। LA ਤੇ ਐਨਾਹਾਈਮ ਦੋਨਾਂ ਸ਼ਹਿਰਾਂ ਦੇ ਦਰਮਿਆਨ ਹਾਈ ਸਪੀਡ ਰੇਲ ਦੀਆਂ ਜਿਹੜੀਆਂ ਲਾਈਨਾਂ ਪੈਣੀਆਂ ਆ, ਉਹਦੇ ਵਿੱਚ ਲਾਈਨਾਂ ਦੇ ਵਿੱਚ ਐਡੀਸ਼ਨ ਹੋ ਰਹੀ ਆ। ਪਰ ਚਲੋ ਦੇਖੋ ਕਦੋਂ ਤੱਕ ਇਹ ਬਣਦਾ ਆ। ਓਰੀਜਨਲ ਪਲਾਨ ਇਸ ਦਾ ਜਿਹੜਾ ਐਸਟੀਮੇਟ ਆ ਉਹ ਕਹਿੰਦੇ $8.9 ਬਿਲੀਅਨ ਦਾ ਬਣਿਆ ਆ, ਤੇ ਜਿਹੜਾ ਨਵਾਂ ਪਲਾਨ ਆ ਉਸ ਦੇ ਵਿੱਚ ਮੈਨੂੰ ਲੱਗਦਾ ਹੁਣ ਵਾਧੂ $6 ਬਿਲੀਅਨ ਹੋਰ ਲੱਗ ਸਕਦਾ ਆ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜੀ ਹੋਰ ਇੰਡਸਟਰੀ ਆ ਉਹ ਬੜੀ ਬੁਰੀ ਤਰ੍ਹਾਂ ਹਰਟ ਹੋ ਰਹੀ ਹੈ, ਖਾਸ ਕਰਕੇ ਇੰਸ਼ੋਰੈਂਸ ਇੰਡਸਟਰੀ। ਤੇ ਆਮ ਲੋਕ ਉਹਦੇ ਨਾਲ ਬਹੁਤ ਹੁਣ ਹਰਟ ਹੋ ਰਹੇ ਆ। ਘਰਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਲਗਭਗ 90% ਦੇ ਕਰੀਬ ਕੈਲੀਫੋਰਨੀਆ ਨੂੰ ਛੱਡ ਚੁੱਕੀਆਂ ਹੈਗੀਆਂ। ਤੇ ਜਦੋਂ ਤੁਹਾਡੇ ਘਰਾਂ ਦੇ ਰਿਨਿਊਲ ਆ ਰਹੇ ਆ, ਤੁਸੀਂ ਦੇਖ ਰਹੇ ਆ ਤੁਹਾਡਾ ਜਿਹੜਾ ਪ੍ਰੀਮੀਅਮ ਆ ਡਬਲ ਟ੍ਰਿਪਲ ਹੋ ਰਿਹਾ, ਜਾਂ ਜਿਹੜੇ ਨਵੇਂ ਘਰ ਲੈ ਰਹੇ ਆ ਉਹਨਾਂ ਨੂੰ ਇੰਸ਼ੋਰੈਂਸ ਮਿਲ ਨਹੀਂ ਰਹੀ, ਜੇ ਮਿਲ ਰਹੀ ਆ ਤਾਂ ਬਹੁਤ ਮਹਿੰਗੀ ਮਿਲ ਰਹੀ ਹੈਗੀ ਆ। ਅੱਜ ਇੱਕ ਹੋਰ 4 ਕੰਪਨੀਆਂ ਨੇ ਅਨਾਉਂਸ ਕੀਤੇ ਆ ਵੀ ਉਹ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਮੈਰਾਸਟਾਰ ਇੰਸ਼ੋਰੈਂਸ ਕੰਪਨੀ ਆ, ਯੂਨੀਟ੍ਰੇਨ ਆਟੋ ਤੇ ਹੋਮ ਇੰਸ਼ੋਰੈਂਸ ਕੰਪਨੀ, ਯੂਨੀਟ੍ਰੇਨ ਡਾਇਰੈਕਟ ਪ੍ਰੋਪਰਟੀ ਤੇ ਕੈਜੁਅਲਟੀ ਕੰਪਨੀ ਤੇ ਕੈਂਪਰ ਇੰਡੀਪੈਂਡੈਂਟ ਇੰਸ਼ੋਰੈਂਸ ਕੰਪਨੀ। ਇਹਨਾਂ ਨੇ ਕਿਹਾ ਵੀ ਅਸੀਂ ਨੇਸ਼ਨ ਵਾਈਡ ਰੀਸਟਰਕਚਰ ਕਰ ਰਹੇ ਆ ਤੇ ਕੈਲੀਫੋਰਨੀਆ ਦੇ ਵਿੱਚ ਸਾਡੇ ਲਈ ਸਰਵਾਈਵ ਕਰਨਾ ਔਖਾ ਆ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿਜ਼ਨਸ ਆ ਬੰਦ ਕਰਨ ਜਾ ਰਿਹਾ। ਨਵਾਂ ਤਾਂ ਲਿਖੂਗੇ ਨਹੀਂ, ਜਿਨ੍ਹਾਂ ਦੀਆਂ ਪੁਰਾਣੀਆਂ ਚੱਲਦੀਆਂ ਉਹਨਾਂ ਦੀਆਂ ਵੀ ਜਿੱਦਾਂ ਖਤਮ ਹੋਣੀਆਂ, ਨੌਨ ਰਿਨਿਊਲ ਕਰਨ ਜਾ ਰਿਹਾ। ਇਹ ਸੋ ਜਿਨ੍ਹਾਂ ਦੀਆਂ ਇਹ ਕੰਪਨੀ ਦੇ ਨਾਲ ਇੰਸ਼ੋਰੈਂਸ, ਆਪੋ ਆਪਣੇ ਇੰਸ਼ੋਰੈਂਸ ਏਜੰਟਸ ਦੇ ਨਾਲ ਕਾਂਟੈਕਟ ਕਰ ਲਓ, ਜਾਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਕਾਂਟੈਕਟ ਕਰ ਲਿਓ। ਹੈ ਤਾਂ ਸਾਰਿਆਂ ਲਈ ਔਖਾ ਹੀ ਕੰਮ, ਪਰ ਹੁਣ ਇੰਸ਼ੋਰੈਂਸ ਤਾਂ ਲੈਣੀ ਹੋਈ ਪੈਣੀ, ਉਹ ਰੱਖਣੀ ਹੀ ਪੈਣੀ ਆ। ਅਗਲੇ ਸਾਲ ਮੈਨੂੰ ਤਾਂ ਲੱਗਦਾ ਹਰਜੋਤ ਸਿੰਘ ਜੀ, ਹਰ ਇੱਕ ਨੂੰ ਰੈਡੀ ਰਹਿਣਾ ਪੈਣਾ ਵੀ ਜਿੰਨਾ ਦੇ ਰਹੇ ਆ ਇੰਸ਼ੋਰੈਂਸ ਦੁੱਗਣੀ ਤਿਗਣੀ ਵੀ ਹੋ ਸਕਦੀ ਹੈ। ਬਿਲਕੁਲ ਜੀ, ਕਿਉਂਕਿ ਕਈ ਕੰਪਨੀਆਂ ਨੇ ਇੰਸ਼ੋਰੈਂਸ ਦੇ ਜਿਹੜੇ ਰੇਟ ਆ 40-50% ਇਨਕਰੀਜ਼ ਹੋਏ ਆ, ਪਰ ਜੇ ਓਵਰਆਲ ਤੁਸੀਂ ਦੇਖਦੇ ਆ ਤੇ ਉਹ ਡਬਲ ਟ੍ਰਿਪਲ ਪ੍ਰੀਮੀਅਮ ਆ ਰਿਹਾ ਹੈਗਾ। ਸੋ ਸਿਚੁਏਸ਼ਨ ਬਹੁਤ ਬੈਡ ਚੱਲ ਰਹੀ ਹੈਗੀ ਆ, ਆਟੋ ਇੰਸ਼ੋਰੈਂਸ ਵੀ, ਹੋਮ ਇੰਸ਼ੋਰੈਂਸ ਵਿੱਚ ਵੀ। ਜੀ, ਤੇ ਜਾਂਦੇ ਆਪਾਂ ਹੋਰ ਗੱਲਾਂ ਮਾਰਕੀਟ ਦਾ ਵੀ ਜਿਹੜਾ ਦੱਸਾਂਗੇ, ਉਸ ਤੋਂ ਪਹਿਲਾਂ ਇੱਕ ਬੜਾ ਫਰੀਕ ਐਕਸੀਡੈਂਟ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ ਕੈਲੀਫੋਰਨੀਆ ਦੀ ਨੈਸ਼ਨਲ ਪਾਰਕ ਦੇ ਵਿੱਚ। ਅਜੀਬ ਜਿਹਾ ਹੋ ਗਿਆ। ਬੰਦੇ ਡਰਾਈਵ ਕਰ ਰਹੇ ਸੀ, ਮੋਟਰਸਾਈਕਲਿਸਟ, ਤੇ ਉਹਨਾਂ ਨੂੰ ਇਵੈਂਚੁਅਲੀ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਜਦ ਉਹਨਾਂ ਨੇ ਇੱਕ ਬਹੁਤ ਹੀ ਵੱਡਾ ਟਰੈਂਚੁਲਾ ਸਪਾਈਡਰ, ਜਿਹੜੇ ਮੱਕੜੀ ਹੁੰਦੀ ਆ, ਉਸ ਨੂੰ ਬਚਾਉਣ ਖਾਤਰ ਗੱਡੀ ਸਾਈਡ ਨੂੰ ਮੋੜ ਲਈ। ਉਹ ਆਊਟ ਆਫ ਕੰਟਰੋਲ ਹੋ ਗਈ ਤੇ ਉਸ ਦਾ ਖੁਦ ਦਾ ਐਕਸੀਡੈਂਟ ਹੋ ਗਿਆ। ਇਹ ਰੈਂਟਡ ਕੈਂਪਰ ਵੈਨ ਸੀਗੀ। ਉਸ ਦਾ ਜਿਹੜਾ ਡਰਾਈਵਰ ਆ ਉਸਨੇ ਅਚਾਨਕ ਜਿਹੜੀ ਉਹ ਬ੍ਰੇਕ ਮਾਰੀ ਇਸ ਨੂੰ ਰਨ ਓਵਰ ਕਰਨ ਤੋਂ, ਇਸ ਨੂੰ ਥੱਲੇ ਦੇਣ ਤੋਂ ਬਚਾਉਣ ਦੀ ਖਾਤਰ, ਤੇ ਆਪ ਜਿਹੜਾ ਕਹਿੰਦੇ ਵੀ ਬੈਕ ਆਫ ਦਾ ਪੈਨ ਜਿਹੜਾ ਉਹ ਜਾ ਵੱਜਾ ਆ। ਸੋ ਇਹ ਜਿਹੜਾ ਡੈਥ ਵੈਲੀ ਆ ਉੱਥੇ ਨੈਸ਼ਨਲ ਪਾਰਕ ਦੇ ਵਿੱਚ ਇਹ ਕੁਛ ਵਾਪਰਿਆ। ਉੱਥੇ ਅਕਸਰ ਜਿਹੜੇ ਪਾਰਕ ਰੇਂਜਰਸ ਆ ਉਹ ਕਹਿੰਦੇ ਵੀ ਭਾਈ ਹੌਲੀ ਗੱਡੀ ਚਲਾਇਆ ਕਰੋ, ਕਈ ਥਾਵਾਂ ਦੇ ਉੱਤੇ ਸਟੀਪ ਹਿਲਸ ਆ, ਪਤਾ ਨਹੀਂ ਲੱਗਦਾ। ਤੇ
ਇਹ ਜਿਹੜਾ ਆ ਇੱਕ ਵੱਡੇ ਮੱਕੜੀ ਨੂੰ ਬਚਾਉਂਦਾ ਐਕਸੀਡੈਂਟ ਜੀ। ਦਾ ਸ਼ਿਕਾਰ ਹੋ ਗਿਆ ਜੀ। ਇਸੇ ਤਰ੍ਹਾਂ ਸੈਨੋਜ਼ੀ ਤੋਂ ਖਬਰ ਆ ਰਹੀ ਹੈ, ਬਹੁਤ ਮਾੜੀ ਹੈ। 15 ਸਾਲਾਂ ਦਾ ਬੱਚਾ ਜਿਹੜਾ ਉਸਨੇ ਕਾਰ ਚੋਰੀ ਕੀਤੀ ਤੇ ਉਹ ਸੈਨੋਜ਼ੇ ਚਲਾ ਰਿਹਾ ਸੀ ਤੇ ਉਸਨੇ ਇੱਕ ਪ੍ਰੈਗਨੈਂਟ ਲੇਡੀ ਨੂੰ ਹਿੱਟ ਕੀਤਾ, ਜਿਹਦੀ ਉੱਥੇ ਹੀ ਮੌਤ ਹੋ ਗਈ ਹੈਗੀ ਆ। ਜੀ। ਹੁਣ ਇਹ 15 ਸਾਲੇ ਨੂੰ ਜੋ ਇਹਨੂੰ ਸੈਂਟਾ ਕਲਾਰਾ ਕਾਉਂਟੀ ਜੁਵੈਨਲ ਹਾਲ ਦੇ ਵਿੱਚ ਬੁੱਕ ਕੀਤਾ ਗਿਆ ਹੈਗਾ। ਜੀ। ਤੇ ਹਰਜੋਤ ਸਿੰਘ ਜੀ, ਜਾਂਦੇ ਜੇ ਦੱਸ ਜਾਈਏ ਅੱਜ ਦੀ ਮਾਰਕੀਟ ਦਾ ਹਾਲ। ਵੀਕ ਦੀ ਸ਼ੁਰੂਆਤ ਤਾਂ ਚੰਗੀ ਰਹੀ ਹੈ ਸਟਾਕ ਵਾਲਿਆਂ ਦੇ ਲਈ। ਡਾਓ ਜੋਨ ਨੇ ਵਾਪਸੀ ਕੀਤੀ ਹੈ, ਪਿਛਲਾ ਵੀਕ ਕੋਈ ਜ਼ਿਆਦਾ ਚੰਗਾ ਨਹੀਂ ਸੀ ਰਿਹਾ। ਅੱਜ 1.5% ਵਧਿਆ, ਤਕਰੀਬਨ 511 ਪੁਆਇੰਟ ਵੱਧ ਕੇ 32,929 ਦੇ ਬੰਦ ਹੋਇਆ। S&P 49 ਪੁਆਇੰਟ ਵੱਧ ਕੇ 4167 ਦੇ ਉੱਤੇ। ਨੈਸਡੈਕ 146 ਪੁਆਇੰਟ ਵੱਧ ਕੇ 12,799 ਦੇ ਉੱਤੇ। ਸੋਨੇ ਦਾ ਭਾਅ $2,004 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜਾ ਆ ਜੀ 4.9% ਦੇ ਉੱਤੇ ਰਹੀ ਆ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 34,547 ਤੇ ਇਥੀਰੀਅਮ 1,815 US$ ਦੇ ਬਰਾਬਰ ਚੱਲ ਰਿਹਾ ਹੈ ਜੀ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 25 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ 10 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸਭ ਤੋਂ ਇਜਾਜ਼ਤ ਲੈਂਦੇ ਆ ਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਗੁਰਬਾਣੀ ਦੇ ਦੀਵਾਨ ਸਰਵਣ ਕਰਨੇ ਆ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਤੋਂ, ਜਿੱਥੋਂ ਸਿੱਧਾ ਪ੍ਰਸਾਰਣ ਜਿਹੜਾ ਉਹ ਚੱਲੇਗਾ। ਸੋ ਜਿਹੜੇ ਸ਼ਾਮ ਦੇ ਖਬਰਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਥੋੜੇ ਡਿਲੇ ਦੇ ਨਾਲ ਹੋਣਗੇ। ਲਾਈਵ ਕਵਰੇਜ YouTube ਦੇ ਉੱਤੇ ਉਹ ਲਗਾਤਾਰ ਸਵੇਰ ਤੋਂ ਚੱਲ ਰਹੀ ਹੈਗੀ ਆ। ਤੇ ਹੁਣ ਲੈਂਦੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ। ਸਤਿ ਸ੍ਰੀ ਅਕਾਲ।